ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਸਰਕਾਰ ਦੀ। ਮਾਈ ਗਵਰਨਮੈਂਟ ਤੇ ਗਵਰਨਮੈਂਟ ਦੋਨੇ ਸ਼ਬਦਾਂ ਦੇ ਵਿੱਚ ਹੀ ਉਲਝ ਰਿਹਾ ਸੈਸ਼ਨ ਦਾ ਪਹਿਲਾ ਦਿਨ। ਉਹ ਗੱਲ ਵੱਖਰੀ ਹੈ ਕਿ ਜੇਕਰ ਤੰਜ਼ ਦੇ ਤੌਰ ਤੇ ਗੱਲ ਕਰ ਲਈਏ ਤੇ ਮਾਈ ਗਵਰਨਮੈਂਟ, ਆਈ ਐਮ ਦੀ ਗਵਰਨਮੈਂਟ ਕਹਿਣ ਵਾਲੇ ਅੱਜ ਸਦਨ ਦੇ ਮਾਲਕ ਨੇ, ਸਪੀਕਰ ਸਾਹਿਬ ਨੇ ਜੀ। ਪ੍ਰਵੀਨ ਜੀ, ਪੀੜ ਦੀ ਗੱਲ ਮੈਨੂੰ ਸਭ ਤੋਂ ਵੱਡੀ ਜਿਹੜੀ ਕੱਲ ਲੱਗੀ ਜੀ, ਉਹ ਇਹ ਲੱਗੀ ਕਿ ਵਿਰੋਧੀ ਧਿਰ ਤੇ ਸੱਤਾ ਧਿਰ ਜੀ, ਇਸ ਗੱਲ 'ਚ ਤਾਂ ਉਲਝੀ ਰਹੀ ਕਿ ਹਾਂ ਜੀ ਮਾਈ ਗਵਰਨਮੈਂਟ ਕਹਿਣਾ ਕਿ ਗਵਰਨਮੈਂਟ ਕਹਿਣਾ, ਹੂੰ, ਪਰ ਕਿਸੇ ਮਾਂ ਦੇ ਪੁੱਤ ਨੂੰ ਇਹ ਨਹੀਂ ਯਾਦ ਆਇਆ ਕਿ ਸਾਰਾ ਅੰਗਰੇਜ਼ੀ ਬੋਲੀ ਜਾਂਦਾ ਸਪੀਕਰ ਤੁਹਾਡਾ ਖੜ ਕੇ, ਹੂੰ, ਹੂੰ, ਤੇ ਫਿਰ ਪੜ੍ਹਾ ਲੈਂਦੇ ਹੋ ਪੰਜਾਬੀ 'ਚ ਭਾਸ਼ਣ ਨਾ। ਹੂੰ, ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਕਿ ਅਸੀਂ ਪੰਜਾਬੀ ਲਾਗੂ ਕਰਤੀ, ਜੇ ਤੁਹਾਡੇ ਸਦਨ 'ਚ ਨਹੀਂ ਅਜੇ ਤੱਕ ਲਾਗੂ ਤੇ ਫਿਰ ਕਿੱਥੇ ਲਾਗੂ ਕਰੋਗੇ? ਬਿਲਕੁਲ ਸਹੀ ਹੈ ਜੀ। ਦੇ ਦਿੰਦੇ ਸਕ੍ਰਿਪਟ ਦੂਜੀ ਤਰ੍ਹਾਂ ਲਿਖ ਕੇ ਦੇ ਦਿੰਦੇ, ਜਿਹਨੂੰ ਚਾਹੇ ਉਹ ਅੰਗਰੇਜ਼ੀ 'ਚ ਪੜ੍ਹਦਾ ਪੰਜਾਬੀ ਮੰਗ ਲਿਖਾਣ ਦੇ ਜੀ, ਲਿਖ ਕੇ ਤਾਂ ਸਰਕਾਰ ਨਹੀਂ ਦੇਣੀ ਸੀ। ਹੂੰ, 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 ਸੋ ਸਾਰਾ ਭਾਸ਼ਣ ਰਾਜਪਾਲ ਨੇ ਅੰਗਰੇਜ਼ੀ 'ਚ ਪੜ੍ਹਿਆ ਜੀ, ਤੇ ਉਹਦੇ ਵਿੱਚ ਕਿਤੇ ਕਿਤੇ ਹਿੰਦੀ ਦੇ ਸ਼ਬਦਾਂ ਦੀ ਗੱਲ ਕੀਤੀ, ਠੀਕ ਹੈ, ਇੱਕਾ ਦੁੱਕਾ ਸ਼ਬਦ ਪੰਜਾਬੀ 'ਚ ਬੋਲੇ ਤੇ ਅਖੀਰ 'ਚ ਫਤਿਹ ਨਾਲ ਮਤਲਬ ਕਿ ਐਂ ਜਚਾਤਾ ਕਿ ਲਓ ਜੀ ਮੈਂ ਤਾਂ ਮਤਲਬ ਕਿ ਤੁਹਾਡੀ ਬੋਲੀ ਬੋਲਦਾ। ਸੋ ਆਹ ਇੱਕ ਫਾਰਮੂਲਾ ਵਧੀਆ ਰੱਖਿਆ ਸਰਕਾਰਾਂ ਨੂੰ, ਲੱਗਦਾ ਕਿ ਹਾਂ ਬੱਲੇ ਬੱਲੇ ਕਹਿ ਦੋ ਤੇ ਜਾਂ ਫਤਿਹ ਫਤਿਹ ਬੁਲਾ ਦੋ ਤਾਂ ਪੰਜਾਬੀਆਂ ਦਾ ਦਿਲ ਜਿੱਤ ਲਾਂਗੇ। ਕੱਲ ਮਤਲਬ ਜਿਹੜਾ 2.5 ਘੰਟੇ ਦਾ ਇਹ ਸਾਰਾ ਖੇਡ ਚੱਲਿਆ, ਉਸ ਸਭ ਦੇ ਦਰਮਿਆਨ, ਇਸ ਹਗਾਮੇ ਦੇ ਦੌਰਾਨ ਸਵਾਗਤੀ ਗੇਟ ਤੋਂ ਲੈ ਕੇ ਨਿਬੜਨ ਤੱਕ ਖੂਬ ਮਤਲਬ ਕਿ ਪ੍ਰੋਟੋਕਾਲ ਨੂੰ ਤੋੜਿਆ ਰਾਜਪਾਲ ਨੇ ਵੀ, ਤੇ ਪਰਵਾਹ ਨਹੀਂ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ। ਬੇਸ਼ੱਕ ਕਈ ਵਾਰ ਸਪੀਕਰ ਸਾਹਿਬ ਹੀ ਸਵਾਗਤ ਕਰਕੇ ਲੈ ਜਾਂਦੇ ਹੁੰਦੇ ਨੇ ਰਾਜਪਾਲ ਨੂੰ, ਪਰ ਕੱਲ ਲਾਲ ਕਾਰਪੇਟ ਜੇ ਦੇ ਉੱਤੇ ਜਿਹੜਾ ਉਹ ਵਿਛਾਇਆ ਹੁੰਦਾ ਹੈ ਨਾ, ਉਹਦੇ ਉੱਤੇ ਮਤਲਬ ਕਿ ਬਕਾਇਦਾ ਸਵਾਗਤ ਕਰਨ ਦੇ ਲਈ ਮੁੱਖ ਮੰਤਰੀ ਤੇ ਮੰਤਰੀ ਵੀ ਆਏ। ਪਰ ਅੰਦਰ ਲਿਜਾਣ ਲੱਗਿਆਂ ਮਤਲਬ ਕਿ ਉਹ ਸਲਾਮੀ ਤਾਂ ਲੈ ਲਈ, ਸਲਾਮੀ ਲੈਣ ਤੋਂ ਬਾਅਦ ਉਹ ਗੇੜਾ ਜਾਂ ਮਾਰਨਾ ਹੁੰਦਾ ਜਿਹੜਾ ਹੈ ਨਾ, ਗਾਰਡ ਆਫ ਆਨਰ ਜਾਂ ਕੀ ਕਹਿੰਦੇ ਆ, ਉਹਦੇ ਲਈ ਤੁਰੇ ਨਹੀਂ ਰਾਜਪਾਲ, ਕਹਿੰਦੇ ਲੋੜ ਨਹੀਂ, ਚਲੋ ਅੰਦਰ। ਠੀਕ ਹੈ, ਸਿੱਧਾ ਅੰਦਰ ਨੂੰ ਤੁਰ ਪਏ। ਅੰਦਰ ਨੂੰ ਤੁਰਦੇ ਹੋਏ ਮੁੱਖ ਮੰਤਰੀ ਤੇ ਰਾਜਪਾਲ ਨੇ ਆਪਸ ਦੇ ਵਿੱਚ ਗੱਲਬਾਤ ਨਹੀਂ ਕੀਤੀ, ਜ਼ਿਆਦਾਤਰ ਦੋਏ ਗੱਭੇ, ਦੂਰੀ ਬਹੁਤ ਸੀ, ਤੇ ਮੁੱਖ ਮੰਤਰੀ ਸਪੀਕਰ ਸਾਹਿਬ ਦੀ ਬਾਂਹ ਫੜਦੇ, ਉਸਨੂੰ ਗੱਲ ਕਹਿੰਦੇ, ਉਹ ਨਜ਼ਰ ਬਹੁਤ ਆਏ। ਠੀਕ ਹੈ, ਚਲੋ ਜੀ, ਫਿਰ ਅੰਦਰ ਆ ਕੇ ਸਾਰਾ ਸਦਨ ਬੈਠ ਗਿਆ ਤੇ ਭਾਸ਼ਣ ਸ਼ੁਰੂ ਹੋ ਗਿਆ। ਭਾਸ਼ਣ 'ਚ ਜਿਵੇਂ ਹੀ ਰਾਜਪਾਲ ਨੇ ਮਾਈ ਗਵਰਨਮੈਂਟ ਕਿਹਾ ਤੇ ਜਿਵੇਂ ਤਿਆਰੀ ਕਰੀ ਬੈਠੇ ਸੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ, ਉਹ ਤਾਂ ਸੱਤੀ ਕੱਪੜੀ ਅੱਗ ਲੱਗੀ ਜੀ। ਉਹ ਤਾਂ ਜਦੇ ਉੱਠ ਕੇ ਖੜੇ ਹੋ ਗਏ ਕਿ ਆਹ ਕੀ ਜੀ, ਤੁਹਾਨੂੰ ਤਾਂ ਇਹ ਰਾਜਪਾਲ ਨਹੀਂ ਮੰਨਦੇ ਜੀ, ਤੁਸੀਂ ਇਹਨਾਂ ਨੂੰ ਆਪਣੀ ਸਰਕਾਰ ਕਹੀ ਜਾਂਦੇ ਹੋ ਜੀ, ਐਂ ਥੋੜਾ ਹੁੰਦਾ ਜੀ। ਨਹੀਂ, ਅਕਸਰ ਪ੍ਰਵੀਨ ਜੀ, ਜਿੰਨਾ ਕੁ ਮੈਂ ਹੁਣ ਤੱਕ ਸੈਸ਼ਨਾਂ ਦੀ ਕਾਰਵਾਈ ਦੇਖੀ ਆ, ਕਿ ਜਦੋਂ ਰਾਜਪਾਲ ਭਾਸ਼ਣ ਪੜ੍ਹ ਰਹੇ ਹੋਣ, ਤਦ ਜੇਕਰ ਰੌਲਾ ਵੀ ਪੈ ਜਾਵੇ ਤਦ ਰਾਜਪਾਲ ਆਪਣਾ ਭਾਸ਼ਣ ਨਹੀਂ ਰੋਕਦੇ। ਪਰ ਇੱਥੇ ਗੱਲਾਂ ਜੀਆਂ ਕਰੀ ਗਏ ਹੋ, ਕਦੇ ਸਰਕਾਰ ਨਾਲ, ਕਦੇ ਵਿਰੋਧੀ ਧਿਰ ਨਾਲ, ਕਦੇ ਸਲਾਹਾਂ, ਕਦੇ ਸਕੀਮਾਂ, ਤੇ ਠੀਕ ਹੈ ਜੀ ਟੋਕਤਾ, ਲਓ ਜੀ ਫਿਰ ਹੁਣ ਮੈਂ ਗਵਰਨਮੈਂਟ ਪੜ੍ਹ ਦਿੰਦਾ। ਠੀਕ ਹੈ, ਜਦੋਂ ਉਹਨੇ ਗਵਰਨਮੈਂਟ ਪੜ੍ਹਨਾ ਸ਼ੁਰੂ ਕਰਤਾ, ਭਗਵੰਤ ਮਾਨ ਖੜੇ ਹੋ ਗਏ। ਭਗਵੰਤ ਮਾਨ ਕਹਿੰਦੇ ਜੀ ਤੁਹਾਨੂੰ ਪੜ੍ਹਨਾ ਪਊ, ਪਾਬੰਦ ਹੋ ਤੁਸੀਂ, ਇਹ ਕੈਬਨਿਟ ਚੋਂ ਪਾਸ ਹੋ ਕੇ ਆਇਆ ਹੈ। ਠੀਕ ਹੈ, ਅਗਲੇ ਨੇ ਉੱਥੇ ਫਿਰ ਖੜਕਾ ਲਿਆ। ਮਤਲਬ ਇਹ ਨਿਬੜਿਆ ਨਹੀਂ ਹੈ, ਜੇ ਸਤਿਕਾਰ ਸਤਿਕੂਰ ਵਾਲਾ ਕੋਈ ਅਹੁਦਿਆਂ ਵਾਲਾ ਰੁਤਬਿਆਂ ਵਾਲਾ ਮਾਮਲਾ ਉੱਥੇ ਹੀ ਖੜਾ ਜੀ ਜੀ, ਤੇ ਉਹ ਕਹਿੰਦੇ ਨਾ ਪੜ੍ਹਨਾ ਪਊ। ਅੱਛਾ, ਇਹ ਗੱਲ ਆ, ਮੈਂ ਫਿਰ ਮਾਈ ਗਵਰਨਮੈਂਟ ਕਹਿ ਦਿੰਦਾ। ਸੋ ਫਿਰ ਮੇਜ਼ ਕੁੱਟਣ ਲੱਗ ਗਏ ਆਪਣੇ ਆਮ ਆਦਮੀ ਪਾਰਟੀ ਵਾਲੇ ਐਮਐਲਏ ਕਿ ਲਓ ਜੀ ਅਸੀਂ ਜਿੱਤ ਗਏ। ਮਤਲਬ ਇਹ ਕਿਹੜੀਆਂ ਜਿੱਤਾਂ ਨੇ? ਤੇ ਤੁਸੀਂ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੇ ਹੋ? ਪਹਿਲੀਆਂ ਸਰਕਾਰਾਂ ਵੀ ਇਹੀ ਕਰਦੀਆਂ ਸੀ, ਲੱਖ ਨਲਾਇਕੀਆਂ ਹੁੰਦੀਆਂ ਸੀ, ਰਾਜਪਾਲ ਤੋਂ ਭਾਸ਼ਣ ਐ ਪੜ੍ਹਾ ਲੈਣਗੇ ਜਿਵੇਂ ਪਤਾ ਨਹੀਂ ਸੀ ਕੀ ਕਰਾ ਲਿਆ ਜੀ ਜੀ। ਤੇ ਉਹ ਹਰ ਵਾਰ ਦਾ, ਪਿਛਲੀ ਵਾਰ ਦੇ ਬੇਅੰਤ ਸਿੰਘ ਤੋਂ ਲੈ ਕੇ ਆ ਹੁਣ ਤੱਕ ਦੀਆਂ ਸਰਕਾਰਾਂ ਤੱਕ, ਜਿੰਨੇ ਮੁੱਖ ਮੰਤਰੀ ਆਏ, ਬਾਦਲ ਵਿੱਚ ਨੂੰ ਲੰਘ ਲਏ, ਬਰਨਾਲੇ ਲੰਘ ਲਏ, ਵਿੱਚ ਨੂੰ ਭੱਠਲ ਲੰਘ ਲਈ, ਵਿੱਚ ਨੂੰ ਬਰਾੜ ਲੰਘ ਲਿਆ, ਵਿੱਚ ਨੂੰ ਚੰਨੀ ਲੰਘ ਲਿਆ, ਹੈ ਨਾ, ਸਾਰੇ ਜਿੰਨੇ ਹੁਣ ਤੱਕ ਆਏ ਕੈਪਟਨ ਵਿੱਚ, ਉਹਨਾਂ ਨੂੰ ਪੁੱਛੋ ਕਿ ਹਰ ਵਾਰ ਤੁਸੀਂ ਵਿੱਚ ਪਾਣੀਆਂ ਦਾ ਮਸਲਾ ਵੀ, ਚੰਡੀਗੜ੍ਹ ਦਾ ਮਸਲਾ ਵੀ, ਭਾਸ਼ਾਈ ਇਲਾਕਿਆਂ ਦਾ ਮਸਲਾ ਵੀ, ਕੇਂਦਰ ਦੀਆਂ ਧੱਕੇਸ਼ਾਹੀ ਮਤਰੇਈ ਮਾਂ ਵਾਲਾ ਵਿਵਹਾਰ ਵੀ ਸ਼ਾਮਲ ਕਰਦੇ ਰਹੇ ਹੋ। ਤੇ ਫਿਰ ਉਹ ਤੋਂ ਅੱਗੇ ਕਦੋਂ ਵਧੇ? ਉਹ ਭਾਸ਼ਣ ਕਿੰਨੇ ਪਏ ਨੇ, ਟੋਕਰੀਆਂ ਭਰ ਭਰ ਰੱਖੀਆਂ ਹੋਈਆਂ ਸੀ ਜੀ। ਉਸੇ ਤਰ੍ਹਾਂ ਹੁਣ ਵਾਲਾ ਪੜਾ ਲਓ ਭਾਸ਼ਣ, ਚਾਹੇ ਗਵਰਨਮੈਂਟ ਕਹਾਓ ਚਾਹੇ ਮਾਈ ਗਵਰਨਮੈਂਟ ਕਹਾਓ, ਪੰਜਾਬ ਲਈ ਕੀ ਹੈ ਜੀ। ਬਿਲਕੁਲ ਸਹੀ। ਸੋ ਕੁਛ ਨਹੀਂ ਸੀਗਾ ਜੀ। 37 ਵਾਰ ਜਨਾਬ ਨੇ ਮਾਈ ਗਵਰਨਮੈਂਟ ਔਰ ਗਵਰਨਮੈਂਟ ਸ਼ਬਦ ਦੀ ਵਰਤੋਂ ਕੀਤੀ ਭਾਸ਼ਣ 'ਚ ਜੀ ਜੀ ਜੀ। ਕੱਲ 37 ਵਾਰ ਇਹ ਸ਼ਬਦ ਵਰਤਿਆ, ਤੇ ਇਸੇ 'ਚ ਕਦੇ ਵਿਰੋਧੀ ਰੌਲਾ ਪਾ ਲੈਂਦੇ ਸੀ, ਕਦੇ ਉੱਠ ਕੇ ਚਲੇ ਜਾਂਦੇ ਸੀ, ਕਦੇ ਅੰਦਰ ਆ ਜਾਂਦੇ ਸੀ। ਸੋ ਜਦੋਂ ਗਵਰਨਰ ਨੂੰ ਵਾਰ-ਵਾਰ ਟੋਕਦੇ ਰਹੇ
ਤਾਂ ਗਵਰਨਰ ਕਹਿੰਦਾ ਟਿੱਕੇ ਬਹਿ ਜਾਓ। ਅੱਛਾ, ਮੈਂ ਪਹਿਲੀ ਵਾਰ ਨਹੀਂ ਰਾਜਪਾਲ ਬਣਿਆ। ਠੀਕ ਮੈਂ ਹੈ। ਕਹਿੰਦਾ ਤਾਮਿਲਨਾਡੂ ਚ ਵੀ ਰਿਹਾ, ਅਸਾਮ ਚ ਵੀ ਰਿਹਾ, ਮੇਘਾਲਿਆ ਜਿਹੜਾ ਮੈਨੂੰ ਆਉਂਦੀ ਹੈ ਰਾਜਪਾਲੀ ਕਰਨੀ, ਤੁਸੀਂ ਨਾ ਸਮਝਾਓ ਮੈਨੂੰ। ਉਹਨੇ ਝਾੜ ਵੀ ਦਿੱਤੇ ਜੀ, ਫਿਰ ਸਲਾਹ ਵੀ ਦੇਤੀ। ਕਹਿੰਦੇ ਪਾਰਦਰਸ਼ੀ ਬਣੋ। ਠੀਕ ਹੈ। ਐਮਐਲਏ ਨੂੰ ਕਿਹਾ, ਹੁਣ ਮੈਨੂੰ ਨਹੀਂ ਪਤਾ ਇਹ ਐਮਐਲਏ ਨੂੰ ਕਿਹਾ, ਇਹ ਮੰਤਰੀ ਨੂੰ ਕਿਹਾ, ਕਿਸੇ ਖਾਸ ਨੂੰ ਕਿਹਾ। ਠੀਕ ਹੈ। ਪਾਰਦਰਸ਼ੀ ਬਣੋ। ਜੇਕਰ ਤੁਹਾਡੇ 'ਚ ਕੋਈ ਖਾਮੀ ਹੈ, ਤੁਹਾਡੀ ਕੋਈ ਮਾੜੀ ਆਦਤ ਹੈ, ਹਾਂਜੀ, ਤਾਂ ਉਹਨੂੰ ਦੱਸ ਦਿਓ ਜਨਤਕ ਤੌਰ ਤੇ, ਆਪਣੇ ਸਾਥੀਆਂ ਨਾਲ ਵਿਚਾਰੋ ਤੇ ਤਾਂ ਛੁੱਟੂਗੀ ਉਹ। ਕਿਹਨੂੰ ਕਹੀ ਇਹ ਮਾੜੀ ਆਦਤ, ਕਿਹੜੀ ਆਦਤ? ਕੀ ਕਹਿਣਾ ਚਾਹੁੰਦੇ ਸੀ ਰਾਜਪਾਲ? ਕਿ ਕਈ ਟੇਢੇ ਤਰੀਕੇ ਨਾਲ ਕੋਈ ਨਿੱਜੀ ਟਿੱਪਣੀ ਤਾਂ ਨਹੀਂ ਕਰਕੇ ਕਿਸੇ ਵਿਅਕਤੀ ਵਿਸ਼ੇਸ਼ ਤੇ। ਠੀਕ ਹੈ। ਸੋ ਇਸ ਲਈ ਇਹੋ ਜਿਹਾ ਕੁਝ ਹੋਇਆ ਜੀ। ਤੇ ਫਿਰ ਕੱਲੇ ਬਾਈਕਾਟ ਵੀ ਹੋ ਗਿਆ। ਬਾਅਦ ਚੋਂ ਫਿਰ ਕਹਿੰਦੇ ਕਿ ਚਲੋ ਜੀ, ਜਿਹੜੀਆਂ ਵਿਛੜੀਆਂ ਰੂਹਾਂ ਨੇ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇ ਲੈਂਦੇ ਹਾਂ। ਸੈਸ਼ਨ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਉਹ ਤੋਂ ਬਾਅਦ ਸ਼ਨੀ ਐਤਵਾਰ ਦੀ ਛੁੱਟੀਆਂ ਰਹਿਣੀਆਂ। ਉਹਦੇ ਵਿੱਚ ਜਿਵੇਂ ਚੌਧਰੀ ਸੰਤੋਖ ਸਿੰਘ ਨੂੰ ਹੈਨਾ ਸਾਬਕਾ ਐਮਪੀ ਰਹੇ ਨੇ, ਇਸੇ ਤਰ੍ਹਾਂ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ, ਇਸੇ ਤਰ੍ਹਾਂ ਸੀਨੀਅਰ ਪੱਤਰਕਾਰ ਪਰਵਾਨਾ ਹੋਰਾਂ ਨੂੰ ਤੇ ਕੁਝ ਹੋਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦੇ ਤੋਂ ਬਾਅਦ ਸੋਮਵਾਰ ਤੱਕ ਲਈ ਸੈਸ਼ਨ ਚੱਕਤਾ ਤੇ ਹੁਣ ਸੋਮਵਾਰ ਤੋਂ ਫਿਰ ਹੰਗਾਮੇ ਸ਼ੁਰੂ ਹੋਣੇ ਨੇ। ਸਰਕਾਰ ਨੇ ਕਹਿਣਾ ਅਸੀਂ 11 ਮਹੀਨੇ ਚਾਹ ਕਰਤਾ, ਵਿਰੋਧੀਆਂ ਨੇ ਕਹਿਣਾ ਕੀਤਾ ਕੁਝ ਨਹੀਂ ਹੈ। ਤੇ ਉਹ ਸਾਰੇ ਮਾਮਲੇ ਦੇ ਵਿੱਚ ਫਿਰ ਤਲਖੋ ਤਲਖੀ ਹੋਣਗੇ, ਕਿਉਂਕਿ ਸਵਾਲ ਇਹੀ ਖੜਾ ਕਿ ਇੱਕ ਪਾਸੇ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਅਸੀਂ ਬਦਲਾ ਲਿਆਂਦਾ, ਤੇ ਦੂਏ ਪਾਸੇ ਅਮਿਤ ਸ਼ਾਹ ਦੇ ਕੋਲ ਜਿਵੇਂ ਗਏ ਜਾ ਕੇ ਰੋਏ ਕਿ ਹਾਂਜੀ ਪੰਜਾਬ 'ਚ ਕੰਟਰੋਲ ਨਹੀਂ ਹੈਗਾ, ਕਾਨੂੰਨ ਨਹੀਂ ਸਹੀ ਚੱਲ ਰਿਹਾ, ਸਥਿਤੀ ਸਹੀ ਨਹੀਂ ਹੈਗੀ, ਤੁਸੀਂ ਉਹ ਤੋਂ ਮੰਗ ਰਹੀਆਂ, ਤੁਸੀਂ ਆਪ ਸਰੈਂਡਰ ਕਰ ਰਹੇ ਹੋ ਕੇਂਦਰ ਮੂਹਰੇ ਕਿ ਹਾਂ ਭਾਈ ਸਾਡੇ ਹੱਥ 'ਚ ਕੰਟਰੋਲ ਨਹੀਂ ਰਿਹਾ। ਸੋ ਇਸ ਮਸਲੇ ਤੇ ਵੱਡਾ ਵਿਵਾਦ ਬਣੇਗਾ, ਇਹ ਵੱਡਾ ਮੁੱਦਾ ਬਣੇਗਾ। ਇਸ ਤੇ ਸਰਕਾਰ ਦੀ ਘੇਰਾਬੰਦੀ। ਔਰ ਦੂਜਾ ਸ਼ਰਾਬ ਪਾਲਿਸੀ ਜੀ, ਅਮਨ ਕਾਨੂੰਨ ਦੀ ਸਥਿਤੀ, ਅਜਨਾਲਾ ਕਾਂਡ ਤੋਂ ਲੈ ਕੇ ਉਹ ਸਾਰੇ ਮਾਮਲੇ ਤੇ ਉਸ ਤੋਂ ਬਾਅਦ ਫਿਰ ਆਹ ਮਾਮਲਾ ਸਾਰਾ ਸ਼ਰਾਬ ਨੀਤੀ ਵਾਲਾ, ਇਹ ਸਾਰੇ ਮਾਮਲਿਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਘਿਰੇਗੀ ਵੀ। ਔਰ ਉਹਦਾ ਜਵਾਬ ਦੇਣ ਦੀ ਤਿਆਰੀ ਕਿਵੇਂ ਹੈ, ਕਿਉਂਕਿ ਗਿਣਤੀ ਬਹੁਤ ਹੈ। 92 ਜੇ ਇਕੱਠੇ ਰੌਲਾ ਪਾਉਣ ਤਾਂ ਦੂਏ ਦੀ ਆਵਾਜ਼ ਵੈਸੇ ਨਹੀਂ ਸੁਣਨੀ, ਤੇ ਦੂਏ ਤਾਂ 4 ਰੌਲਾ ਪਾ ਕੇ ਬਾਹਰ ਭੱਜ ਲੈਂਦੇ ਨੇ ਤੇ ਫਿਰ ਬਾਅਦ ਚੋਂ ਰੋਕ ਵੀ ਲੈਂਦੇ ਨੇ। ਸੋ ਤਾਕਤ ਸਰਕਾਰ ਦੀ ਇੰਨੀ ਹੁੰਦੀ ਹੈ ਤਾਂ ਚੁਕਾ ਕੇ ਬਾਹਰ ਸੁਟਾ ਦਿੰਦੀ ਹੈ। ਸੋ ਇਸ ਲਈ ਉਹ ਤਾਕਤ ਦੀ ਵਰਤੋਂ ਤੱਕ ਜਾਊਗਾ ਕਿ ਨਹੀਂ, ਪਰ ਹਗਾਮਾ ਭਰਪੂਰ ਰਹੇਗਾ ਸੈਸ਼ਨ ਪਰ ਵੀ। ਜੀ ਸ਼ਰਮਾ ਜੀ, ਤੁਹਾਡੇ ਯਾਦ ਹੋਣਾ ਕਪਤਾਨ ਸਿੰਘ ਸੋਲੰਕੀ ਰਾਜਪਾਲ ਹੁੰਦੇ ਸੀਗੇ, ਤੇ ਉਦੋਂ ਉਹ ਹਰਿਆਣੇ ਦੇ ਵੀ ਰਾਜਪਾਲ ਸੀਗੇ ਤੇ ਪੰਜਾਬ ਦੇ ਵੀ ਸੀਗੇ। ਪੰਜਾਬ 'ਚ ਮੁੱਖ ਮੰਤਰੀ ਸੀਗੇ ਪ੍ਰਕਾਸ਼ ਬਾਦਲ ਤੇ ਹਰਿਆਣੇ 'ਚ ਸੀਗੇ ਮਨੋਹਰ ਲਾਲ ਖੱਟਰ। ਪੰਜਾਬ 'ਚ ਆ ਕੇ ਭਾਸ਼ਣ ਦੇਤਾ ਜਦੋਂ ਅਸੈਂਬਲੀ ਦਾ ਸ਼ੁਰੂ ਹੋਇਆ ਇਜਲਾਸ, ਕਹਿੰਦੇ ਵੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ, ਤੇ ਸਾਰਾ ਕੁਛ ਜੋ ਵੀ ਆਪਾਂ ਇੱਕ ਪੜ੍ਹਦੇ ਹਾਂ ਸਾਰਾ ਭਾਸ਼ਣ ਰਾਜਪਾਲ ਦਾ, ਤੇ ਉਹੀ ਜਾ ਕੇ ਪੰਜਾਬ ਦੀ ਥਾਂ ਤੇ ਹਰਿਆਣੇ ਦੀ ਵਿਧਾਨ ਸਭਾ 'ਚ ਹਰਿਆਣਾ ਕਰਤਾ, ਸ਼ਬਦ ਬਦਲੀ ਕਰਕੇ। ਸੋ ਇੱਥੇ ਇਹ ਜੇ ਵੀ ਆਪਾਂ ਸਿਸਟਮ ਦੇਖੇ ਆ, ਇਹ 2015-16 ਦੇ ਨੇੜੇ ਤੇੜੇ ਦੀਆਂ ਗੱਲਾਂ ਨੇ, ਜਦੋਂ ਉਹ ਦੋਨਾਂ ਰਾਜਾਂ ਦੇ ਗਵਰਨਰ ਹੁੰਦੇ ਸੀਗੇ।